अस्सलाम वालेकुम जी। असी इस टाइम जी तहसील समुंदरी दे विच एक पिंड आ 477 गाहबे कोटा शर्की कोट शरीफ जी कहंदे इन्हां नूं ते ये भी पिंड महाजरां दा पिंड आ ते साडे इत्थे बड़े प्यार करन वाले साडे बजुर्ग बैठे बाबा रहमत अली अज साडे इलाके दे विच बाबा जी बड़े मशहूर आ। इन्हां ने सारी जिंदगी बाहरले मुल्क कढ़ती। किहड़े मुल्क कड्ढी? हाँ यूके दे विच बड़ी देर दे किन्ने क साल रहे हुण हैं 67 साल माशाअल्लाह रहे जी यूके दे विच। तू मैं कहना इत्थे आ जा मैं गलबात नाल करी किन्ने साल रहे जी तुसी यूके च? मैं सन 1955 च मैं गया सी उत्थे ते बस उदों दा उत्थे ही है। उदा मैं हर साल या हर 6 महीने बाद आंदा रहना। हुण तो रिटायर हो गया, हुण तो मैं ज़्यादा इत्थे ही रहना पाकिस्तान च। महीने में 4 दफ़ा आ जाते हैं, 5 दफ़ा आ जाते चले जाते हैं। देखो जी मैं खूबी दसदा बाबा जी को। बाबा जी को मैं आया क्यों बैठा भी एक तो साडा ऊँ इन्हां नाल प्यार आ ना भी तुहाडे तक मैं गल किहड़ी पहुँचाणी। मैं गल ये पहुँचाना भी ये 67 साल यूके दे विच रहे, बाल बच्चा भी उत्थे लै गए, बाल बच्चा सैट आ, गां पोतियां दोतियां वाले हो गए माशाअल्लाह। ते ये महीने खंड दे विच ना जी उत्थे 4-5 दिन यूके रहिंदे आ, बाकी 20-25 दिन इत्थे रहिंदे आ। सहिंदा बंदा है और हर बंदा तो नहीं इन्ना किराया भर सकदा। ते ये उत्थे सिर्फ इत्थे पिंड च क्यों आंदे आ भी पिंड दे विच इन्हां ने इत्थे अपनी जिहड़ी जमीन आ उहदे नाल जुड़े होए आ। इन्हां ने इत्थे बड़ा लाया, बाग बूग लाए आ, होर भी फसल बाड़ी बड़ी लाई। जमीन किन्नी अपनी? ऐसे अपने पिंड च तो 2 मरबे आ अच्छा ते 7.5 मरबे आ। दूजा थोड़े को रहमे शाह हैगा 1.5 मरबा, फतेह शाह उत्थे 6 मरबे आ। ते ये घर दी विरासती आ कि मुੱਲ ਲਈ? आ विरासती तो अद्धा मरबा ही सी, अच्छा बाकी ਮੁੱਲ ਲਈ। बाकी मोली ली। आप मेरे ताए दा अद्धा मरबा साडा इकट्ठा सी ना, हाँ। वो भी वो अमरीका च वो फिर उन्होंने आपदा मैनू बेच दिता, बाकी मोल ਲਈ ਆ। ਹਾਂ ਨਾ ਤੁਹਾਡੇ ਕੋਲ ਜੇ ਪੈਸੇ ਆਏ ਸੀ ਤੁਸੀਂ ਵੀ ਲੋਕਾਂ ਤਰ੍ਹਾਂ ਉੱਥੇ ਕਾਰੋਬਾਰ ਨਹੀਂ ਕੀਤੇ ਸਜੇ, ਤੁਸੀਂ ਜ਼ਮੀਨ ਕਿਉਂ ਖਰੀਦੀ ਆ ਕੇ? ਉਹ ਪੁਰਾਣੇ ਜ਼ਮਾਨੇ ਦੇ ਜਿਹੜੇ ਸਿਆਣੇ ਹੁੰਦੇ ਸੀ ਉਹ ਕਹਿੰਦੇ ਸੀ 4 ਸਿਆੜ ਬਣਾਈਏ। ਹਾਂ ਪੁਰਾਣੇ ਹਲੇ ਵੀ ਤੁਸੀਂ ਤਾਂ ਇਹ ਚੀਜ਼ ਨੂੰ ਸਮਝਦੇ ਆ। ਗਾ ਜਿਹੜੇ ਨਿਆਣੇ ਨਵੀਂ ਪੋਜ ਆ ਉਹ ਇਸ ਪਾਸੇ ਨਹੀਂ ਜਾਂਦੀ। ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਸਾਡਾ ਤਾਂ ਜੀ ਆਪਦੇ ਪਿੰਡ ਨਾਲ ਆਪਦੇ ਲੋਕਾਂ ਨਾਲ ਲਗਾਓ ਆ। ਹੋਰ ਨਹੀਂ ਤਾਂ ਇੰਨੀ ਗਰਮੀ 'ਚ ਕੀ ਹੈ। ਮੈਂ ਕਹਿੰਦਾ ਜਿੱਦਾਂ ਸਾਡੇ ਭੈਣ ਭਰਾ ਰਹਿੰਦੇ ਆ, ਸਾਨੂੰ ਕਿਤੇ ਫੁੱਲ ਲੱਗੇ ਆ, ਜੇ ਨਾ ਕਿਤੇ ਜਾਂਦੇ ਅਸੀਂ ਵੀ ਇੱਥੇ ਘਾਹ ਖੋਦਦੇ ਹੋਣਾ ਸੀ, ਅਸੀਂ ਵੀ ਹਲ ਵਾਹੁੰਦੇ ਹੋਣਾ ਸੀ, ਇੱਥੇ ਸਿਆੜਾਂ 'ਚ ਅਸੀਂ ਪਿਆ ਕਰਨਾ ਸੀਗਾ ਪੁੰਜੇ। ਹੁਣ ਇਵੇਂ ਬੜੀਆਂ ਫਲੂਲੀਆਂ ਮਾਰਨ ਲੱਗ ਪੈਂਦੇ ਲੋਕ, ਇਹ ਹੈ ਜੇ ਫਲਾਂ ਤੇ ਇਹ ਗੱਲ। ਮੈਂ ਇਸ ਚੀਜ਼ ਦਾ ਕਾਇਲ ਨਹੀਂ ਗਾ। ਇਹ ਨਸੀਬਾਂ ਦੀ ਗੱਲ ਆ, ਬਸ ਅੱਲਾਹ ਤਾਲਾ ਜਿਹਨੂੰ ਦਵੇ। ਤੇ ਅਸੀਂ ਹੁਣ ਤੁਹਾਡਾ ਦੇਖਣੀ ਫਸਲ ਬਾੜੀ ਦੇਖਣੀ, ਤੁਸੀਂ ਕੀ ਸ਼ੌਂਕ ਕੀਤਾ, ਕੀ ਕੁਛ ਕੀਤਾ? ਹੁਣ ਤਾਂ ਕੁਛ ਵੀ ਨਹੀਂਗਾ ਬੀਜਿਆ, ਕੁਛ ਨਹੀਂਗਾ। ਫਸਲ ਬਾੜੀ ਕਣਕ ਚੱਕੀ ਗਈ ਆ, ਬਾਗ ਬੂਗ ਹੈਗਾ ਉਹਦਾ ਵੀ ਹਲੇ ਕਿਹੜਾ ਕਿਨੂੰ ਬਾਰਿਸ਼ ਪਈ ਕੋਈ ਨਹੀਂ ਹਲੇ, ਨਾ ਰੰਗ ਰੂਪ ਆਇਆ ਵਾ ਉਹਦਾ। ਫਿਰ ਨਹੀਂ ਦਿਖਾਣਾ ਤੁਸੀਂ? ਨਹੀਂ ਦਿਖਾਓ। ਆਹ ਤੇ ਫਿਰ ਜਿੱਦਾਂ ਦਾ ਹੈਗਾ ਵਾ ਉਦਾਂ ਦਾ ਦਿਖਾ ਦਿਓ ਜੋ। ਨਹੀਂ ਜਿੱਦਾਂ ਦਾ ਹੈਗਾ ਉਹ ਤਾਂ ਦੇਖੋ, ਪਰ ਇਦਾਂ ਦਾ ਜੋ ਬਣਾਏਗਾ ਫਿਰ ਉਦੋਂ ਗੱਲ ਹੋਰ ਹੁੰਦੀ ਹੈ। ਹਾਂਜੀ ਤੇ ਅਸੀਂ ਜੀ ਗੱਲਬਾਤ ਬਾਬਾ ਜੀ ਨਾਲ ਵੀ ਕਰਦੇ ਹਾਂ। ਤੇ ਬਾਬਾ ਜੀ ਦੇ ਭਤੀਜੇ ਬੈਠੇ ਇੱਥੇ, ਉਹ ਨਾਰੋਵਾਲ ਤੋਂ ਆਏ, ਬੜਾ ਵੱਡਾ ਮੁਲਕ ਹੈ ਨਾਰਵੇ। ਬੱਲੇ ਬੱਲੇ, ਨਾਰਵੇ ਤੋਂ ਆਏ ਜੀ। ਤੇ ਉਹ ਆ ਨਾਂ ਕੀ ਤੁਹਾਡਾ? ਵਾਸਫ ਇਰਸ਼ਾਦ ਸਾਹਿਬ ਬੈਠੇ ਜੀ ਨਾਰਵੇ ਤੋਂ। ਤੇ ਉਹਨਾਂ ਤੋਂ ਪੁੱਛਦੇ ਆ ਮੋਬਾਈਲ ਕਿਹਦਾ ਵੱਜਿਆ। ਹਾਂਜੀ ਤੁਸੀਂ ਕਿੰਨੇ ਦੇਰ ਬਾਅਦ ਆਏ ਆ, ਗੇੜਾ ਮਾਰਦੇ ਰਹਿੰਦੇ ਆ ਤੇ ਕਿਵੇਂ ਆਪਣਾ? ਤਕਰੀਬਨ 7 ਮਹੀਨੇ ਬਾਅਦ ਆਇਆ। ਇਹਨੂੰ ਲਾਗੇ ਰੱਖਿਓ। ਅੱਛਾ 7 ਮਹੀਨੇ ਬਾਅਦ ਹੀ ਆਇਆ। ਅੱਛਾ ਤੇ ਮਾਰਦੇ ਰਹਿੰਦੇ ਆ ਗੇੜਾ ਫਿਰ? ਹਾਂਜੀ ਆਉਂਦੇ ਜਾਂਦੇ ਰਹੀਦਾ ਜੀ। ਹਾਂ ਆ ਦੇਖ ਲਓ ਤੁਹਾਡੇ ਬਜ਼ੁਰਗ ਤਾਂ ਆਪਣੀ ਮਿੱਟੀ ਨਾਲ ਜੁੜੇ ਹੋਏ ਆ। ਜ਼ਾਹਰ ਹੀ ਬਸ ਅਸੀਂ ਵੀ ਕੋਸ਼ਿਸ਼ ਕਰਦੇ ਜਿੰਨਾ ਜੁੜ ਸਕੀਏ। ਹਾਂ ਦੇਖੋ ਜੀ ਆਪਣੀ ਪੰਜਾਬੀ ਜਿੱਥੇ ਜੰਮਣ ਭੋ ਹੋਵੇ ਤੇ ਉਹ ਬੰਦਾ ਭੁੱਲਦਾ ਕਿਤੇ? ਉਹ ਕਿੱਥੇ ਭੁੱਲਦਾ? ਉਹ ਨਹੀਂ ਭੁੱਲਦਾ। ਉੱਥੇ ਹਰ ਸਾਂਸ ਹਰ ਵਕਤ ਸਾਡੇ ਦਿਲਾਂ 'ਚ ਧੜਕਦੀ ਆ ਜੀ। ਹਾਂ ਕੋਸ਼ਿਸ਼ ਕਰੀਦੀ ਆ। ਬਾਕੀ ਗਾ ਆਪਣੇ ਬੱਚਿਆਂ ਨੂੰ ਵੀ ਇਹੀ ਤਰਬੀਅਤ ਦੇ ਰਹੇ ਆ ਵੀ ਲਿਆਈਏ ਹਰ ਦਫਾ ਜਦੋਂ ਨਾਲ ਆਉਂਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਇਹਦੇ ਬਾਰੇ। ਹਾਂ ਇਹ ਹੋਣਾ ਚਾਹੀਦਾ ਜੀ। ਮਹਾਰਾਜ ਜੀ ਬੜੀ ਅਸੀਂ ਉੱਥੋਂ ਜੀ ਅਸੀਂ ਚੌਧਰੀ ਆਸ਼ਿਕ ਅਲੀ ਨੂੰ ਨਾਲ ਲੈ ਕੇ ਆਏ ਆ, ਰਾਣਾ ਅਸਲਮ ਖਾਨ ਵਕਾਰ ਸਾਹਿਬ ਬੈਠੇ ਆ, ਚਾਚਾ ਬੂਟਾ। ਉਹ ਖਬਰੇ ਟੈਲੀਫੋਨ ਆ ਗਿਆ, ਕਮੂਤਨ ਗਿਆ, ਟੈਲੀਫੋਨ ਆ ਗਿਆ। ਤੇ ਸਰਦਾਈਆਂ ਚੱਲ ਰਹੀਆਂ, ਸਰਦਾਈ ਪੀ ਰਹੇ ਆ ਜੀ। ਕੋਟਾ ਰਗੜਿਆ ਜਿਹੜਾ ਬਦਾਮਾਂ ਦਾ ਰਗੜਾ ਜਿਹੜਾ ਉਹ ਅਸੀਂ ਪੀ ਰਹੇ ਆ ਜੀ। ਅਦਰ ਦਿਓ ਨਾ ਭਾਈ, ਮੈਂ ਤਾਂ ਪੀ ਲਿਆ ਅੱਗੇ। ਚਲੋ ਹੋਰ ਗਰਮੀ ਚੋਂ ਆਏ ਆ, ਰੱਖੋ ਨਾ ਇੱਥੇ ਰੱਖ ਦੇ, ਮੈਂ ਪੀਣਾ। ਆ ਵਿੱਚ ਦਿਖਾ ਗੁਲਾਬੀ ਰੰਗ ਦੀ ਸਰਦਾਈ ਆਈ ਵੀ। ਅੱਛਾ
ਆ ਰਾਣਾ ਸਾਹਿਬ ਨੂੰ ਦੇਈ ਸਪੀਕਰ। ਬਾਬਾ ਰਹਿਮਤ ਅਲੀ ਸਾਹਿਬ ਨਾਲ ਗੱਲਬਾਤ ਤੁਸੀਂ ਕਰੋ। ਹਾਂ ਮੈਂ ਫੜ ਕੇ ਰੱਖਦਾ, ਤੁਸੀਂ ਗੱਲਬਾਤ। ਇਹ ਬਹੁਤ ਹੀ ਅੱਛਾ ਲੱਗਿਆ। ਦੇਖੋ ਜੀ ਲੋਕੀ ਜਿਹੜਾ ਵਾ ਨਾ ਉਹ ਪੈਸੇ ਬਣਾਉਂਦੇ ਆ ਨਾ, ਉਹ ਇੰਡਸਟਰੀ 'ਚ ਲਾ ਲੈਂਦੇ ਆ ਜਾਂ ਸ਼ਹਿਰੀ ਪ੍ਰਾਪਰਟੀ 'ਤੇ ਲਾ ਲੈਂਦੇ ਆ ਹੈ, ਲੇਕਿਨ ਇਹਨਾਂ ਨੇ ਯਾਨੀ ਕਿ ਉਹ ਆਪਣਾ ਜਿਹੜਾ ਜੜ ਨਹੀਂ ਛੱਡੀ ਹੈ। ਔਰ ਵੈਸੇ ਮੈਨੂੰ ਤਾਂ ਬਹੁਤ ਹੀ ਅੱਛਾ ਲੱਗਿਆ ਵਾ ਕਿ ਆ ਜਿਸ ਤਰ੍ਹਾਂ ਆ ਹੁਣ ਦਰਖਤਾਂ ਦੀ ਛਾਂ ਵਾ ਅਤੇ ਵਿੱਚ ਆ ਸੜਕ ਆ ਅਤੇ ਫਿਰ ਟਰਕੀ ਫਿਰ ਰਹੇ ਆ ਅਤੇ ਬਾਕੀ ਯਾਨੀ ਕਿ ਜਿਹੜਾ ਵਾ ਡਰਿਪ ਇਰੀਗੇਸ਼ਨ ਵਾਲਾ, ਇਹ ਤਾਂ ਬਿਲਕੁਲ ਖਾਬ ਵਾਲਾ ਆ, ਆਈਡੀਅਲ ਵਾਲੀ ਯਾਨੀ ਕਿ ਜਿਹੜੀ ਚੀਜ਼ ਆ ਨਾ, ਅਤੇ ਬਹੁਤ ਹੀ ਯਾਨੀ ਕਿ ਦੇਖੋ ਨਾ ਪਰਿੰਦੇ ਆਪਾਂ ਨਾਲ ਦਿਖਾਵਾਂਗੇ ਅਤੇ ਇਹਨਾਂ ਨੂੰ ਅਸਲ 'ਚ ਦੱਸਾਂ ਕਿਆ ਵਾ, ਇਹ ਬੰਦਾ ਉਹੀ ਮਹਿਸੂਸ ਕਰ ਸਕਦਾ ਵਾ ਜਿਸ ਬੰਦੇ ਨੂੰ ਉਹਦੀ ਤਾਂਘ ਹੋਵੇ ਜਾਂ ਚਾਹ ਹੋਵੇ। ਉਹ ਕਹਿੰਦੇ ਨਹੀਂ ਹੈ ਵੀ ਲਾਲ ਨੂੰ ਤਾਂ ਜਿਹੜਾ ਨਾ ਜੌਹਰੀ ਪਰਖਦਾ ਵਾ, ਹੁਣ ਵਰਨਾ ਆਮ ਬੰਦੇ ਦੇ ਹੱਥੀ ਆ ਜਾਏ ਤੇ ਖੋਤੇ ਦੇ ਗਲ ਪਾ ਦਿੰਦਾ ਹੈ। ਤੇ ਜ਼ਮੀਨ ਦਾ ਜਿਹੜਾ ਵਾ ਦੀ ਜਿਹੜੀ ਕੀਮਤ ਆ ਉਹ ਕੋਈ ਕਿਸਾਨ ਤੇ ਜ਼ਿਮੀਂਦਾਰ ਹੀ ਦੱਸ ਸਕਦਾ ਵਾ, ਬਾਕੀ ਹੋਰ ਬੰਦੇ ਨੂੰ ਤਾਂ ਜਿਹੜਾ ਇਹ ਨਹੀਂ ਹੁੰਦੀ। ਤੇ ਇਹਨਾਂ ਨੇ ਮਾਸ਼ਾਅੱਲਾ ਯਾਨੀ ਕਿ ਜਿਹੜੀ ਆਪਣੀ ਜ਼ਮੀਨ ਸੀ ਉਹ ਵੀ, ਵਰਨਾ ਤਾਂ ਸਾਡੇ ਤੇ ਇਹ ਹੁੰਦਾ ਵਾ ਕਿ ਜਦੋਂ ਬਾਹਰ ਗਏ ਤੇ ਉਹ ਵੀ ਯਾਨੀ ਕਿ ਜਿਹੜਾ ਚਲੇ ਗਏ ਸਿਰਫ ਕਬਰਾਂ ਹੀ ਰਹਿ ਜਾਂਦੀਆਂ ਵਾ, ਵਰਨਾ ਕੋਈ ਸ਼ੈ ਪਿੱਛੇ ਕੋਈ ਨਹੀਂ ਹੁੰਦੀ। ਉਹ ਕਹਿੰਦੇ ਜੀ ਉਹ 40 ਸਾਲ ਤੋਂ ਜੀ ਸਾਡਾ ਤਾਂ, ਪਿਛਲੇ ਦਿਨ ਇੱਕ ਬੰਦੇ ਨਾਲ ਗੱਲ ਹੋ ਰਹੀ ਸੀ, ਉਹਨੇ ਕਿਹਾ ਜੀ ਸਾਡੇ ਤਾਂ ਹੁਣ ਕੋਈ 90 ਕੁ ਫੈਮਲੀਆਂ ਨਾ ਟੋਟਲੀ ਤੌਰ 'ਤੇ ਇੱਥੀਆਂ, ਸਾਡਾ ਹੁਣ ਕੋਈ ਕਰੀਬੀ ਰਿਸ਼ਤੇਦਾਰ ਵੀ ਕੋਈ ਨਹੀਂ ਰਿਹਾ ਪਾਕਿਸਤਾਨ 'ਚ ਹੈ। ਤੇ ਇਹ ਬੜੀ ਬਹੁਤ ਹੀ ਅੱਛਾ ਲੱਗਿਆ, ਬਹੁਤ ਅੱਛਾ ਲੱਗਿਆ ਜੀ। ਅੱਛਾ ਤੁਸੀਂ ਯੂਕੇ ਦਾ ਪਤਾ ਦੱਸੋ ਵੀ ਕਿੱਥੇ ਰਹਿੰਦੇ ਤੁਸੀਂ? ਅਸੀਂ ਉੱਥੇ ਗਲਾਸਗੋ ਰਹਿੰਦੇ, ਸਕਾਟਲੈਂਡ 'ਚ ਸ਼ੁਰੂ ਤੋਂ, ਲੇਕਿਨ ਹੁਣ 2 ਬੱਚੇ ਮੇਰੇ ਅਬਰਡੀਨ 'ਚ ਹੁੰਦੇ ਨੇ ਤੇ ਬੜਾ ਬੱਚਾ ਆ ਰਿਹਾ ਵਾ ਅਗਲੇ ਹਫਤੇ ਇਨਸ਼ਾਅੱਲਾ। ਉਹਨੂੰ ਬੜਾ ਸ਼ੌਕ ਹੈ ਜ਼ਮੀਨ ਜਿਹੜਾ ਦੂਜਾ ਬਤਖਾਨ ਲਿਆਉਂਦਾ ਰਹਿੰਦਾ, ਜਿੱਥੇ ਵੀ ਦੇਖਿਆ ਉਹਨੇ ਕੋਈ ਪੌਦਾ ਦੇਖਿਆ ਨਰਸਰੀ, ਉੱਥੇ ਕੋਈ ਨਾ ਕੋਈ ਚੀਜ਼ ਲੈ ਕੇ ਆਉਣੀ ਆ। ਤੇ ਬਤਖਾਂ ਲੈ ਲੀਆਂ, ਕਦੇ ਕਬੂਤਰ ਲੈ ਲਿਆ, ਕਦੇ ਕੁਛ ਵੀ। ਉਡਾਉਣ ਵਾਲੇ ਕਬੂਤਰ ਨਹੀਂ ਗਿਆ ਜਿਹੜੇ ਸ਼ੌਕ ਨਹੀਂ। ਤੇ ਉੱਥੇ ਅਮਰੀਕਾ ਵੀ ਰਹੇ ਤੁਸੀਂ? ਨਹੀਂ, ਅਮਰੀਕਾ ਤਾਂ ਮੈਂ ਉੱਦਾਂ ਜਾਂਦਾ ਰਹਿੰਦਾ, ਮੇਰੇ ਤਾਏ ਦੇ ਪਰਿਵਾਰ ਸਾਰਾ ਉੱਥੇ ਹੀ ਆ। ਅੱਛਾ ਅੱਛਾ। ਅੱਧਾ ਮੁਰੱਬਾ ਜਿਹੜਾ ਉਹਨਾਂ ਦਾ ਸੀ ਨਾ, ਸਾਡਾ ਇੱਕ ਮੁਰੱਬਾ ਸੀ ਨਾ। ਅੱਛਾ, ਤੁਸੀਂ ਇੰਡੀਆ ਵੀ ਗਏ? ਇੰਡੀਆ ਤਾਂ ਮੈਂ ਕਈ ਵਾਰੀ ਗਿਆ। ਕੀ ਕਰਨ ਗਏ? ਉੱਦਾਂ ਹੀ ਫਿਰ ਤੋਂ। ਕਿਹੜੀ ਥਾਂ ਤੇ ਫਿਰੇ ਤੁਰੇ? ਮੈਂ ਇੱਥੋਂ ਜਾਂਦਾ ਹੁੰਦਾ, ਉਦੋਂ ਜਦੋਂ ਜਾਂਦੇ ਸੀ ਨਾ ਇੱਥੋਂ ਆਪਣੇ ਸਟੇਸ਼ਨ ਤੋਂ ਵੈਗਨ ਜਾਂਦੀ ਸੀ ਵਾਹਗਾ ਬਾਰਡਰ 'ਤੇ, ਇੱਥੋਂ ਬਹਿਣਾ ਉੱਥੇ ਬਾਰਡਰ ਕ੍ਰਾਸ ਕਰਨਾ, ਅਗਲੇ ਪਾਸੇ ਉਹਨਾਂ ਦੀ ਬੱਸ ਖੜੀ ਹੁੰਦੀ ਸੀ, ਉੱਥੇ ਅੰਮ੍ਰਿਤਸਰ ਚੱਲ ਜਾਣਾ। ਅੰਮ੍ਰਿਤਸਰ ਉੱਥੇ ਫਿਰਨਾ ਤੁਰਨਾ, ਜਲਿਆਂਵਾਲਾ ਬਾਗ ਇਹ ਉਹ ਸਾਰਾ ਦੇਖ ਦੂ ਕੇ ਸ਼ਾਮ ਨੂੰ ਮੈਂ ਫਲਾਈਟ ਲੈਣੇ ਦਿੱਲੀ ਚੱਲ ਜਾਣਾ। ਉੱਥੇ 2-4 ਦਿਨ ਫਿਰ ਕਿੰਨਾ ਆਪਣੇ ਗਏ ਅਸੀਂ ਮਜ਼ਾਰ ਤੇ ਗਰੀਬ ਨਵਾਜ਼ ਅਜਮੇਰ ਸ਼ਰੀਫ, ਉੱਥੇ ਵੀ ਗਏ ਆ, ਫਤਿਹਵੀਰ ਸੈਕਟਰੀ, ਮਤਲਬ ਬਹੁਤ ਮੈਂ ਘੁੰਮਿਆ ਫਿਰਿਆ। ਤੇ ਉਹ ਕਿਹੜੇ ਸੰਨ ਦੀ ਗੱਲ ਆ ਇਹ ਜਿਹੜੀ ਇਹ ਸਨ 62 ਤੋਂ ਪਹਿਲੇ ਜਾਂਦੇ ਰਹੇ ਆ। ਸਨ 62 ਤੋਂ ਪਹਿਲੇ ਵੀਜ਼ੇ ਦੀ ਨਹੀਂ ਸਾਨੂੰ ਜ਼ਰੂਰਤ ਨਹੀਂ ਸੀ ਹੁੰਦੀ, ਉਦੋਂ ਜਦੋਂ ਮਰਜ਼ੀ ਚੱਲ ਜਾਂਦੇ ਸੀਗੇ। ਕਿਰਾਇਆ ਬਣਾਇਆ ਤੇ ਚਲੇ ਨਹੀਂ ਕਿਰਾਇਆ ਕੀ, ਉਹ ਤਾਂ ਪੈਦਲ ਹੀ ਸੀ, ਉਹ ਕਿਹੜਾ ਕਿ ਨਾ ਹਵਾਈ ਜਹਾਜ਼ ਤੇ ਜਾਣਾ ਸੀ। ਅੱਛਾ, ਇੱਥੋਂ ਵੈਗਨ ਪਕੜਨੀ ਤੇ ਬਾਰਡਰ ਤੇ ਅਗਲੇ ਪਾਸੇ ਉਹਨਾਂ ਦੀ ਬੱਸ ਫੜਨੀ ਅੰਮ੍ਰਿਤਸਰ, ਉੱਥੋਂ ਹਵਾਈ ਜਹਾਜ਼ ਉਹਨਾਂ ਦਾ ਲੈਣਾ ਤੇ ਦਿੱਲੀ ਚੱਲ ਜਾਣਾ। ਨਾ ਤਾਂ ਟ੍ਰੇਨ ਜਾਂਦੀ ਹੁੰਦੀ ਸੀਗੀ, ਉਹ ਤੇ ਚੱਲੋ। ਹੁਣ ਨਹੀਂ ਉਦਾਂ ਜਾਣ ਦਿੰਦੇ? ਨਹੀਂ, ਪੰਜਾਬ 'ਚ ਤਾਂ ਜੇ ਉੱਥੇ ਜਾਣ ਹੀ ਨਹੀਂ ਦਿੰਦੇ। ਨਹੀਂ, ਪੰਜਾਬ 'ਚ ਅਸੀਂ ਇੱਕ ਵਾਰੀ ਗਏ ਸੀਗੇ, ਉਦੋਂ ਮੇਰੇ ਨਾਲ ਸੀਗੇ ਮੇਰੇ ਦੋਸਤ ਮਰਹੂਮ, ਪਿਛਲੇ 2 ਸਾਲ ਹੋ ਗਏ ਫੌਤ ਹੋ ਗਏ। ਇਹ ਆਪਣੇ ਇੱਥੇ ਜਲੰਧਰ ਦੇ? ਨਹੀਂ, ਜਲੰਧਰ ਦੇ ਕੋਲ ਨਹੀਂ, ਸ਼ਹਿਰ ਜਿਹੜਾ ਹੈ ਜਹਾਂਗੀਰ ਤੋਂ ਮੋੜ ਦੋਲਾ ਪਿੰਡ, ਕਿਹੜਾ ਸ਼ਹਿਰ ਹੈ ਡਿਜਕੋਟ ਦੇ। ਉਹ ਕਹਿੰਦੇ ਵੀ ਮੈਂ ਵੀ ਜਾਣਾ ਤੇ ਮੈਨੂੰ ਨਾਲ ਲੈ ਕੇ ਜਾਈਂ। ਅਸੀਂ ਫਿਰ ਉਹ ਚਲੇ ਗਏ ਉਹਨਾਂ ਦੇ ਪਿੰਡ। ਉਹ ਉੱਥੇ ਉਹ 2 ਪਿੰਡਾਂ ਨੂੰ ਤਕਰੀਬਨ ਇੱਕ ਨਾਂ ਬੋਲਦਾ, ਜਿੱਦਾਂ ਕੋਟ ਜਗਰਾਮਾ ਕਹਿ ਦਿੰਦੇ ਆ, ਇੱਦਾਂ ਹੀ ਅਸੀਂ ਉਹਨਾਂ ਦੇ ਪਿੰਡ ਕਈ ਗਏ। ਉਹਨੂੰ ਪੁੱਛਿਆ ਵੀ ਮੋਹਨ ਸਿੰਘ ਦਾ, ਉਹਨੇ ਕਿਹਾ ਜੀ ਅਗਲੇ ਪਿੰਡ। ਉੱਥੇ ਉਹ ਜਾ ਕੇ ਉਹਨੂੰ ਪੁੱਛਿਆ ਇੱਕ ਖੂਹ ਦੇ ਕੋਲ, ਉਹ ਮੁੰਡਾ ਗੱਭਰੂ ਸੀਗਾ, ਉਹ ਕਹਿੰਦਾ ਕਿਹੜਾ ਮੋਹਨ ਸਿੰਘ? ਉਹਨੇ ਉਹਦਾ ਪਿਓ ਦਾ ਨਾਂ, ਦਾਦਾ ਦਾਦੀ ਸਾਰਿਆਂ ਨੇ। ਉਹ ਮੁੰਡਾ ਘਬਰਾ ਗਿਆ ਵੀ ਇਹ ਬੰਦੇ ਸਾਡੇ ਸਾਰੇ ਖਾਨਦਾਨ ਦੇ ਜਾਣਦੇ, ਇਹ ਹੈ ਨਵੇਂ, ਮੈਂ ਦੇਖੇ ਨਹੀਂ। ਉਹ ਕਹਿੰਦੇ ਤੂੰ ਕੌਣ? ਉਹਨੇ ਕਿਹਾ ਵੀ ਮੈਂ ਤਾਂ ਮੁਹੰਮਦ ਸਨਾਰੇ ਦਾ ਪੁੱਤ ਵਾਂ, ਇਸਾਕ। ਉਹ ਕਹਿੰਦਾ ਆ ਜਾਓ ਮੇਰਾ ਬਾਬਾ, ਪਰ ਉਹ ਪੁਲਿਸ 'ਚ ਇੰਸਪੈਕਟਰ ਆ, ਉਹ ਕਿਤੇ ਹੋਰ ਜਗ੍ਹਾ ਪੋਸਟਿੰਗ ਆ। ਘਰ ਲੈ ਗਿਆ, ਪਿੰਡ ਦੇ ਨੰਬਰਦਾਰ ਸੀ, ਪਿੰਡ 'ਚ ਪਤਾ ਲੱਗ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ। ਅੱਧੀ ਰਾਤ ਤੱਕ ਪੁੱਛਦੇ ਰਹੇ ਵੀ ਫਲਾਨਾ ਕਿੱਥੇ ਆ, ਫਲਾਨਾ। ਉਹਨਾਂ ਨੇ ਸਾਡੀ ਬੜੀ ਆਪ ਭਗਤ ਕੀਤੀ, ਰੋਟੀ ਚੰਗੀ ਬਣਾਈ।
ਸ਼ਿਪਲਾ ਤੋਂ ਪੁੱਛੇ ਕੀ ਛਕੋਗੇ, ਅਸੀਂ ਕਿਹਾ ਅਸੀਂ ਛਕਣ ਵਾਲਿਆਂ ਚੋਂ ਨਹੀਂ। ਸਾਡੇ ਡਰਾਈਵਰ ਨੂੰ, ਉਹ ਡਰਾਈਵਰ ਨੂੰ ਅਸੀਂ ਕਹਿ ਕੇ ਲਗਾਇਆ ਸੀ ਵੀ ਜਿੰਨੇ ਦਿਨ ਰਹਿਣਾ ਤੂੰ ਸਾਡੇ ਨਾਲ ਹੀ ਰਹਿਣਾ ਦਿਨ ਰਾਤ। ਉਹਨੂੰ ਜੋ ਮਰਜ਼ੀ ਛਕਾਈ ਜਾਓ ਤੇ ਸਾਨੂੰ ਉਹਨਾਂ ਨੇ ਪਾਇਆ। ਤਾਂ ਸਵੇਰ ਨੂੰ ਫਿਰ ਸਾਨੂੰ ਮੁਰੱਬੇ ਲੈ ਗਏ। ਉੱਥੇ ਹੁਣ ਮੁਰੱਬੇ ਹੈਗੇ, ਉਹ ਤਕਸੀਮ ਹੋ ਗਏ, ਕਿਸੇ ਕੋਲ 2 ਖੇਤ ਆ, ਕਿਸੇ ਕੋਲ ਖੇਤ ਆ। ਉਹਨਾਂ ਨੇ ਆਪਦਾ ਕੋਈ ਕਿਸੇ ਨੇ 2 ਇੰਚ ਦਾ ਟਿਊਬਵੈੱਲ ਆ, ਕਿਸੇ ਨੇ ਇੰਚ ਦਾ, ਅਤੇ ਉਹ ਉੱਥੇ ਨਾਲ ਨੂੰ ਕੇ ਆਏ। ਉਹ ਪਿੱਛੇ ਜੇ ਮੈਂ ਆਪਦੇ ਛੋਟੇ ਬੇਟੇ ਦੀ ਸ਼ਾਦੀ ਕੀਤੀ, ਉੱਥੋਂ ਸਾਡਾ ਦੋਸਤ ਮੁੰਡਾ ਇੰਡੀਆ 'ਚ ਉਹਨੂੰ ਸੱਦਿਆ। ਉਹਨੇ ਇੱਥੇ ਦੇਖਿਆ ਇੱਥੇ 9 ਦੂਜਾ 5-5 6-6 ਇੰਚ ਦੇ ਟਿਊਬਵੈੱਲ ਆ। ਉਹ ਕਹਿੰਦਾ ਤਾਂ ਯਾਰ ਨਹਿਰਾਂ ਹੀ ਚੱਲਦੀਆਂ। ਉਹਨਾਂ ਦੇ ਹਿਸਾਬ ਨਾਲ। ਤੇ ਤੁਹਾਡਾ ਪਿੰਡ ਕਿਹੜਾ ਸੀ ਪਿੱਛੋਂ? ਸਾਡਾ ਪਿੰਡ ਤਾਂ ਸੀਗਾ ਦਰਿਆ ਦੇ ਉੱਤੇ, ਉਹਦਾ ਵੀ ਕੋਟ ਹੀ ਕਹਿੰਦੇ, ਅਸੀਂ ਤਾਂ ਨਹੀਂ ਦੇਖਿਆ। ਪਹਿਲੇ ਤਾਂ ਅਸੀਂ ਤਾਂ ਪਹਿਲਾਂ ਤੋਂ ਜਦੋਂ ਬਾਹਰ ਆਬਾਦ ਹੋਈ ਉਦੋਂ ਦੇ ਬਜ਼ੁਰਗ ਆਏ ਆ। ਲੇਕਿਨ ਸਾਡੇ ਪੀਰ ਜਿਹੜੇ ਨਾ ਇਹ ਜਾਂਦੇ ਰਹਿੰਦੇ ਹੁਣ ਵੀ। ਹਾਂ, ਇਹ ਹੁਣ ਵੀ ਜਾਂਦੇ। ਤੁਹਾਡਾ ਜੰਮਪਲ ਤਾਂ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਹੋਣਾ ਜੀ ਫਿਰ? ਇਹ ਨਹੀਂ ਬਾਅਦ ਚ। ਨਹੀਂ, ਮਤਲਬ ਮੈਂ 7 ਸਾਲ ਦਾ 7-8 ਸਾਲ ਪੰਜਾਈ ਤੋਂ ਬਾਹਰ ਚਲੇ 7-8 ਸਾਲ ਦਾ ਸੀ ਮੈਂ ਉਦੋਂ, ਜਦੋਂ ਨਾ ਉਜਾੜੇ ਪਏ ਆ। ਨਹੀਂ ਮੈਂ ਕਹਿਣਾ ਵੀ ਤੁਸੀਂ ਆਪਣਾ ਪਿਛਲਾ ਪਤਾ, ਤੁਹਾਨੂੰ ਪਤਾ ਨਹੀਂ ਪਿੰਡ ਕਿਹੜਾ, ਜ਼ਿਲ੍ਹਾ ਕਿਹੜਾ? ਨਾ ਉੱਦਾਂ ਤਾਂ ਪਤਾ ਲੁਧਿਆਣਾ ਜ਼ਿਲ੍ਹਾ ਵਾ, ਤੇ ਦੂਜਾ ਨਕੋਦਰ ਤਹਿਸੀਲ ਆ। ਅੱਛਾ। ਤੇ ਭਾਈ ਹੁਣ ਕਿ ਵਿੱਚ ਜੋ ਕਿਤੇ ਨਾ ਜੇ ਵੀਜ਼ਾ ਵਜਾ ਲੱਗ ਨਹੀਂ, ਨਕੋਦਰ ਲੁਧਿਆਣੇ ਦੀ ਤਹਿਸੀਲ ਕਿਵੇਂ ਹੋ ਗਈ? ਉਹ ਜਲੰਧਰ ਦੀ ਤਹਿਸੀਲ ਸੀ। ਨਹੀਂ ਲੁਧਿਆਣੇ ਦੀ ਹੈ, ਲੁਧਿਆਣੇ ਦੀ ਹੈ। ਉਹ ਅੱਛਾ। ਜਲੰਧਰ ਦੇ ਨਾਲ ਹੈ ਨਾ। ਇਹ ਮੁੰਡਾ ਜਿਹੜੇ ਆਇਆ ਸੀ ਨਾ, ਇਹ ਹੈਗਾ ਸੀ, ਇਹ ਵੀ ਦੂਜਾ ਨਕੋਦਰ ਦਾ, ਜਲੰਧਰ ਨਹੀਂ ਆ ਕੀ ਲੁਧਿਆਣੇ ਦਾ। ਇਹ ਬਾਈਪਾਸ ਤੇ ਕਹਿੰਦਾ ਮੇਰੀ ਜ਼ਮੀਨ ਆ ਗਈ ਵਿੱਚ। ਅੱਛਾ। ਤਹਿਸੀਲ ਸਾਡੀ ਵੀ ਨਕੋਦਰ ਹੀ ਸੀ ਜੀ। ਹੈ ਇਹ ਵੀ ਨਕੋਦਰ ਦਾ? ਅਸੀਂ ਤਾਂ ਖੈਰ ਨਹੀਂ ਦੇਖੀ, ਅਸੀਂ ਸੁਣਿਆ ਹੀ ਹੈ। ਹਾਂਜੀ ਹਾਂਜੀ। ਨਹੀਂ ਉਹ ਬੈਠਾ ਨਕੋਦਰ ਦਾ, ਉਹ ਕਹਿੰਦਾ ਸਾਡੀ ਤਹਿਸੀਲ ਨਕੋਦਰ ਸੀ, ਜ਼ਿਲ੍ਹਾ ਜਲੰਧਰ ਸੀ। ਬਾਬਾ ਜੀ ਕਹਿੰਦੇ ਸਾਡੀ ਤਹਿਸੀਲ ਨਕੋਦਰ ਸੀ, ਜ਼ਿਲ੍ਹਾ ਲੁਧਿਆਣਾ ਸੀ। ਉਹ ਕਪਾਓ ਕਿਹੜੇ ਖਾਤੇ ਪਾਣ? ਸ਼ਾਇਦ ਉਹਨਾਂ ਨੂੰ ਜ਼ਿਆਦਾ ਬਿਹਤਰ ਰੱਖੋਗੇ, ਮੈਂ ਤਾਂ ਨਹੀਂ ਕਿ ਪੂਰਾ, ਮੈਂ ਤਾਂ ਭੁੱਲ ਜਾਂਦਾ ਬੰਦਾ, ਪੁਰਾਣੀ ਗੱਲ ਆ। ਨਹੀਂ ਮੈਂ ਕਿਹੜਾ ਦੇਖਿਆ, ਮੈਂ ਤਾਂ ਉਹ ਗਿਆ, ਮੈਂ ਉਹਦਾ ਗਿਆ ਕਈ ਦਫਾ ਇੰਡੀਆ, ਪਰ ਮੈਂ ਉੱਥੇ ਨਹੀਂ ਗਿਆ। ਮੈਂ ਉੱਥੇ ਨਹੀਂ ਗਿਆ। ਅੱਛਾ। ਮੈਂ ਬਸ ਇੱਥੋਂ ਅੰਮ੍ਰਿਤਸਰ ਜਾਣਾ, ਅੰਮ੍ਰਿਤਸਰ ਤੋਂ ਹਵਾਈ ਜਹਾਜ਼ ਪਕੜਨਾ ਤੇ ਦਿੱਲੀ ਤੇ ਕਾਨਫਰੰਸ ਵੀ ਸਾਡੀ ਹੋਈ ਸੀ ਕਿ ਨਾ ਤਾਜ ਮਹਿਲ ਹੋਟਲ ਦੇ ਵਿੱਚ ਲਾਸਟ ਜਿਹੜੀ ਹੋਈ ਆ, ਉਦੋਂ ਮੈਂ ਜਦੋਂ ਗਿਆ ਮੈਂ। ਕਾਦੀ ਸੀ ਉਹ? ਉਹ ਸਾਡੀ ਟੂਰਿਜ਼ਮ ਦੀ ਸੀ। ਅੱਛਾ। ਟੂਰਿਜ਼ਮ ਦੀ, ਉਹਦਾ ਸਰਕਾਰੀ ਦੌਰਾ ਹੀ ਸੀਗਾ ਸਾਡਾ, ਮਤਲਬ ਸਭ ਕੁਝ ਉਹਨਾਂ ਦਾ ਹੀ ਸੀਗਾ। ਤੇ ਉਸ ਤੋਂ ਬਾਅਦ ਇੱਕ ਫਿਰ ਇਨਵੀਟੇਸ਼ਨ ਆਈ ਸੀ, ਉਦੋਂ ਵੀਜ਼ਾ ਨਹੀਂ ਮਿਲ ਸਕਿਆ। ਤੇ ਉਹ ਫਲਾਣੇ ਕਲੀਅਰੈਂਸ ਲਓ ਫਲਾਣੀ, ਉਹਨਾਂ ਨੇ ਭੱਜ ਨੱਠ ਕੇ ਉਹ ਸੈਕਟਰੀ ਨੂੰ ਕਲੀਅਰੈਂਸ ਵੀ ਲੈ ਕੇ ਦਿੱਤੀ। ਉਹ ਕਹਿੰਦੇ ਜੀ ਟੂ ਲੇਟ ਆ, ਬਸ ਉਦੋਂ ਬਾਅਦ ਮੈਂ ਫਿਰ ਬੋਲ ਨਹੀਂ ਕੀਤਾ। ਅੱਜ ਹੁਣ ਸਾਨੂੰ ਦਿਖਾਓ ਤੁਸੀਂ ਕੀ ਲਾਇਆ, ਕੀ ਆ ਕੀ ਨਹੀਂ ਲਾਇਆ ਤੇ। ਚਲੋ ਜੀ। ਹਾਂਜੀ। ਨਹੀਂ ਬਤਖਾਂ ਨੂੰ ਤਾਂ ਅੱਛਾ ਕੀ ਰੱਖਿਆ ਬਤਖਾਂ, ਹੋਰ ਕੀ ਆ? ਤੁਹਾਡੇ ਮੈਂ ਲਾ ਦਿੰਨਾ ਪੱਕਾ ਹੁਣ ਵਿੱਚ ਆਉਂਦੀ ਰਹੂਗੀ ਆਵਾਜ਼। ਆ ਜਾਓ। ਚਲੋ। ਤੇ ਉਹ ਵੀ ਬਤਖਾਂ ਹੀ ਆ। ਉਹ ਜਿੱਥੋਂ ਦੀ ਜਿੱਦਾਂ ਦੀ ਮਿਲਦੀ ਹੈ ਉਥੋਂ ਜੋੜਾ 2 ਜੋੜੇ ਲਈ ਆਉਂਦਾ ਰਹਿੰਦਾ। ਪਰ ਇਹ ਆ ਖਾ ਗਿਆ ਜਾਨ ਵਿੱਚ ਆ ਪਾੜ ਕੇ ਲਾ, ਕੀ ਕਰੇ ਬੰਦਾ। ਉਹ ਕੈਮਰਾ ਵਾਲਾ ਉਧਰ ਫਿਰਦਾ, ਅਸੀਂ ਇੱਧਰ ਗੱਲ ਕਰ ਰਹੇ। ਆ ਜਾ। ਉਹਨਾਂ ਨਾਲ ਆਇਆ ਤੂੰ ਮੇਰੇ ਨਾਲ ਆਇਆ ਤੇ ਫਿਰ ਮੇਰੇ ਵੱਲ ਰਹਿ ਤੂੰ। ਹਾਂ ਇੱਧਰ ਗਾਹਾਂ ਆ ਜਾ ਨਾ, ਗਾਹਾਂ ਸਾਨੂੰ ਦਿਖਾ ਸਾਰਿਆਂ ਨੂੰ। ਸਭ ਤੋਂ ਪਹਿਲਾਂ ਅਸੀਂ ਇੱਥੇ ਡ੍ਰਿਪ ਸਿਸਟਮ ਸ਼ੁਰੂ ਕੀਤਾ ਸੀਗਾ। ਅੱਛਾ। ਇੱਥੇ ਤਲਾਬ ਬਣਾਇਆ ਸਾਹਮਣੇ ਜਿੱਥੇ ਜਾ ਰਹੇ ਆ। ਅੱਛਾ। ਤੇ ਬਾਬਾ ਜੀ ਨੇ ਜੀ ਬਾਗ ਦਾ ਸ਼ੌਕ ਕੀਤਾ। ਇਹ ਜਿਹੜਾ ਰਕਬਾ ਇੱਥੇ ਕੋਟ ਸ਼ਰੀਫ ਦੇ ਲੱਗ ਗਿਆ, ਇਹਨਾਂ ਨੇ ਇੱਥੇ ਬਾਗ ਲਾਇਆ ਡ੍ਰਿਪ ਤੇ ਹਾਂ, ਡ੍ਰਿਪ ਦੇ ਉੱਤੇ ਇਹਨਾਂ ਨੇ ਬਾਗ ਲਾਇਆ। ਬਾਗ ਵਿੱਚੋਂ ਸੋਹਣਾ ਖਲੋਤਾ। ਕਿਹੜਾ ਕਿੰਨੂ ਆ, ਹੋਰ ਕੀ ਹੈ? ਕਿੰਨੂ, ਮਾਲਟਾ, ਸੰਤਰਾ, ਦੂਜਾ ਗ੍ਰੇਪ ਫਰੂਟ, ਅਮਰੂਦ, ਤੇ ਅੰਬਾਂ ਦੇ ਤਾਂ ਬੂਟੇ ਛੋਟੇ ਆ ਹਲੇ। ਡ੍ਰਿਪ ਚਾਲੂ ਨਹੀਂ ਹੈਗੀ? ਨਹੀਂ ਚਾਲੂ ਆ। ਤੇ ਫਿਰ ਪਾਣੀ ਖੁੱਲਾ ਹੀ ਲਾਇਆ ਹੈ? ਨਹੀਂ ਉਹ ਹੁਣ ਜਰਾ ਮੈਂ ਕਿਹਾ ਸਾਰੇ ਲੱਗ ਜਾਏ ਤੇ ਅੱਡੇ ਹੁਣ ਫਿਰ ਦੁਬਾਰਾ ਰੀਨਿਊ ਕਰਾਈ ਵਿੱਚੋਂ ਪਾਟ ਦੂਜੇ ਪਾਈਪ ਪੂਪ ਜਾਂ ਕੱਟ ਦਿੰਦੇ ਹੈ ਨਾ,
ਅੱਛਾ। ਜਿਹੜੇ ਕਿੱਧਰ ਨੂੰ ਜਾਣਾ? ਇੱਥੇ ਆ ਤਲਾਬ ਦਿਖਾਓ, ਆ ਖੁੱਲਾ ਨਹੀਂ ਇਹ ਜੰਦਾ ਲੱਗਾ। ਨਹੀਂ, ਚਲੋ ਇੱਥੋਂ ਦੀ ਇੱਥੋਂ ਨੂੰ ਹੋ ਜਾ ਖਿਆਲ ਹੈ। ਇੱਧਰ ਕੀ ਪਹਾੜ ਆ? ਇੱਧਰ ਚਲ ਇੱਧਰ ਪਹਾੜ ਆ। ਉਧਰ ਵੀ ਦਿਖਾ, ਚੱਲਦੇ। ਪਹਿਲੇ ਆ ਤਲਾਬ ਬਣਾਇਆ ਸੀਗਾ, ਅੱਛਾ ਆਹ ਤਲਾਬ ਬਣਾਇਆ। ਇਹ ਤਲਾਬ ਬਣਾਇਆ ਸੀਗਾ। ਅੱਛਾ ਇਹ ਬਣਾਇਆ ਟੋਇਆ ਜੀ, ਇਹਦੇ ਚ ਪਾਣੀ ਇਕੱਠਾ ਕਰਦੇ ਆ, ਇਹਦੇ ਫਿਰ ਗਾਂ ਪਾਣੀ ਪੰਪ ਇਹਦੇ ਦੇ ਵਿੱਚ ਨਾਲ। ਫਿਰ ਇਹਦੇ ਵਿੱਚ ਆ ਜਾਂਦਾ ਵਾ, ਇਹਦੇ ਵਿੱਚ ਚੱਕ ਕੇ ਨਾ ਇਹ ਫਿਰ ਗਾਂ ਪਾਈਪਾਂ ਚ ਸਪਲਾਈ ਕਰਦਾ। ਹਾਂ ਇਹ ਢਾਈ ਢਾਈ ਖੇਤਾਂ ਨੇ ਬਣਾਏ ਆ, ਇਹ ਉਹਨਾਂ ਨੇ ਸੈਕਟਰ। ਉਹ ਪਹਿਲਾਂ ਉਹਨੂੰ ਭਰ ਲੈਣਾ, ਉਸ ਤੋਂ ਬਾਅਦ ਅਗਲੇ ਨੂੰ ਏਦਾਂ। ਹਾਂ ਪੰਪ ਲਾਇਆ, ਪੂਰਾ ਨਿਜ਼ਾਮ ਬਣਾਇਆ ਜੀ। ਹੁਣ ਇਹ ਅੱਗੇ ਇੰਜਨ ਤੇ, ਇਹ ਤੇ ਇੰਜਨ ਵੀ ਹੈਗਾ ਤੇ ਅਸੀਂ ਸੋਲਰ ਤੇ ਵੀ ਲਾਤਾ, ਇਹਨ ਕਰਤਾ, ਅੱਛਾ ਦੋਨਾਂ ਮਾਸ਼ਾਅੱਲਾ। ਚੀਜ਼ਾਂ ਤੇ। ਨਹੀਂ ਇਹ ਬੜਾ ਨਿਜ਼ਾਮ ਬਣਾਇਆ ਤੇ ਇਹ ਖਰਚਾ ਤਾਂ ਕੀਤਾ, ਪਰ ਇਹਦੇ ਨਾਲ ਟੈਨਸ਼ਨ ਮੁੱਕ ਜਾਂਦੀ। ਉਹਨੂੰ ਕਰ ਲਓ ਮੂੰਹ ਕੈਮਰੇ ਨਾਲ। ਇਹਦੇ ਨਾਲ ਟੈਨਸ਼ਨ ਮੁੱਕ ਜਾਂਦੀ ਆ ਵੀ ਇਹ ਪਾਣੀ ਟੋਇਆ ਭਰਿਆ ਖੜਾ, ਜਦੋਂ ਦਿਲ ਕਰਿਆ ਉਹ ਵਾਲ ਖੋਲਣਾ ਕਹਿੰਦੇ ਇਦਾਂ, ਤੇ ਉਹ ਸਾਰਾ ਬਾਗ ਭਰ ਜਾਂਦਾ ਇਦਾਂ। ਨਾਲੇ ਉਹਦੇ ਤੇ ਆ ਕਿ ਵੀ ਇਹ ਜਿਹੜਾ ਪਾਣੀ ਫਿਰ ਨਾ ਥੱਲੇ ਦਾ ਪਾਣੀ ਇੰਨਾ ਅੱਛਾ ਨਹੀਂਗਾ, ਜਿੱਦਾਂ ਨਾ ਆਪਣੇ ਰਹਿਮੀ ਸ਼ਾਹ ਉਧਰ ਪਾਣੀ ਥੱਲੇ ਦਾ ਚੰਗਾ। ਇੱਥੇ ਕੌੜਾ ਨਹੀਂ ਇੰਨਾ ਕੌੜਾ ਨਹੀਂ, ਵੈਸੇ ਉਹ ਇੰਨਾ ਉਸ ਜ਼ਮੀਨ ਨੂੰ ਸਖਤ ਕਰਦਾ। ਅੱਛਾ ਤਾਂ ਲਈ ਇਹ ਹਾਂ ਇਹਨਾਂ ਦਾ ਪਾਣੀ ਠੀਕ ਨਹੀਂ ਹੇਠਲਾ, ਫਿਰ ਡ੍ਰਿਪ ਹੀ ਲਾਣੀ ਇਹਨਾਂ ਨੇ। ਡ੍ਰਿਪ। ਹਾਂ ਤਾਂ ਖਰਚਾ ਕੀਤਾ ਇਹਨਾਂ ਦਾ। ਪਾਣੀ ਕੌੜਾ, ਬਾਗਾਂ ਬੂਗਾਂ ਨੂੰ, ਫਸਲਾਂ ਨੂੰ ਐਡਾ ਚੰਗਾ ਨਹੀਂ। ਤੁਹਾਡੀ ਉਮਰ ਕਿੰਨੀ ਹੈ? ਜੰਮ ਕਦੋਂ ਦੀ ਤੁਹਾਡੀ? ਉਦਾਂ ਤਾਂ ਹੈਗਾ ਮੇਰੇ ਸਹੀ ਜਿਹੜੀ ਹੈ 1940 ਦੀ ਆ ਪਦੈਸ਼। ਪ੍ਰਦੇਸ਼। ਅੱਛਾ ਉਹਦਾ ਕਾਗਜ਼ਾਂ ਦੇ ਵਿੱਚ ਹੈ ਨਾ ਉਹ ਲਿਖਾਈ 38 ਦੀ ਆ, ਕਿਉਂਕਿ ਉੱਥੇ ਕੰਮ ਨਹੀਂ ਸੀ ਕਰ ਸਕਦਾ ਬੰਦਾ 15 ਸਾਲ ਤੋਂ ਥੱਲੇ ਬਲੈਕ ਚ। ਅੱਛਾ ਉਹ ਫਿਰ ਵਧਾਈ ਉਮਰ। ਵਧਾਈ। ਹਾਂ ਥੋੜੇ ਜਵਾਬ ਉਹਨਾਂ ਨੂੰ ਪਿਛਾ ਨਹੀਂ ਕਰਨਾ। ਹਾਂ ਆ ਜਾ ਖਾ ਲੈ ਤਾਂ। ਚਲੋ ਆਪਾਂ ਹੁਣ ਐਨੂੰ ਚਲੀਏ, ਐਨੂੰ ਇੱਥੇ ਭਾਵੇਂ ਸਟਾਪ ਕਰ ਲਾ। ਆਹ ਬੂਟਾ ਕਾਹਦਾ? ਇਮਲੀ ਦਾ? ਪਤਾ ਨਹੀਂ ਇਹ ਕਿਹੜੇ ਆਹ ਹਾਂ ਆ ਜਿਹੜੇ ਵੱਡੇ ਆ, ਹਾਂ ਹਾਂ ਇਹ ਤਾਂ ਹੈਗੇ ਹੌਲੇ ਔਲੇ ਆਮਲੇ ਕੌਲੇ। ਆਮਲੇ, ਉਹ ਇੱਕੋ ਹੀ ਆ, ਇੱਕੋ ਹੀ ਆ। ਅੱਛਾ ਇਹ ਕਦੋਂ ਕ ਲੱਗਦੇ ਆ? ਇਹ ਕਦੋਂ ਲੱਗਦੇ ਬਈ? ਪਿੱਛੇ ਜੀ ਅਜੇ ਫੁੱਲ ਤਾਂ ਨਹੀਂ ਲਿਆ। ਹਾਂਜੀ ਵੀ ਬੂਟੇ ਹੁਣ ਫੁੱਲ ਆਏਗਾ ਜੀ। ਆਹ ਫੁੱਲ ਆ ਲੱਗਣੇ ਆ, ਹੋਣਾ ਨਾ ਹੋਣਾ ਇਹਨਾਂ ਨੂੰ। ਕਿੰਨਾ ਕੁ ਫਲ ਉਤਰ ਜਾਂਦਾ ਇਹਦੇ ਤੋਂ ਦੋ ਬੂਟਿਆਂ ਤੋਂ? ਨਹੀਂ ਕਾਫੀ ਹੋ ਜਾਂਦੇ। ਫਿਰ ਮੁਰੱਬਾ ਬਣਾਉਂਦੇ ਕਿ ਚਾਰ? ਹਾਂ ਨਹੀਂ ਮਰਬਾ ਵੀ ਹੈ, ਜੋ ਮਰਜ਼ੀ ਬਣਾ ਲਓ, ਇਹ ਤਾਂ ਆਪਣੀ ਮਰਜ਼ੀ ਨੇ। ਤੇ ਇਹ ਬੂਟਿਆਂ ਦਾ ਫਾਸਲਾ ਘੱਟ ਨਹੀਂ ਲਾਇਆ ਇਹ ਕਿੰਨਾ? ਬਹੁਤ ਘੱਟ ਹੈ। ਉਦੋਂ ਦਾ ਮੈਂ ਬਾਹਰ ਸੀਗਾ, ਇੱਕ ਬੰਦਾ ਸੀਗਾ ਸਾਡਾ ਬਹੁਤ ਦੋਸਤ, ਉਹ ਗਵਰਨਮੈਂਟ ਦੇ ਹੈ ਨਾ ਫਾਰਮ। ਫਾਸਲਾ ਦਿਖਾ ਬੂਟਿਆਂ ਦਾ ਬਈ। ਇਹ ਹੈਗਾ 11 ਫੁੱਟ ਤੇ। ਵੇ ਕਿਵੇਂ ਫਸੇ ਪਏ ਵਿੱਚ, ਦਿਖਾਤਾ। ਇਹ 11 ਫੁੱਟ ਤੇ ਆ। ਆ 6 ਖੇਤ ਜਿਹੜੇ ਨੇ ਇਹ 11 ਫੁੱਟ ਤੇ ਆ ਜਿਹੜੇ ਆ 30 ਫੁੱਟ ਤੇ ਆ। ਬਾਕੀ ਹੁਣ ਸਾਰਾ ਜਿਹੜਾ ਅਸੀਂ 16 ਫੁੱਟ ਤੇ ਰੱਖਿਆ। ਹੁਣ 16 ਫੁੱਟ ਹੀ 16 ਫੁੱਟ 30 ਜ਼ਿਆਦਾ ਹੋ ਜਾਂਦਾ। ਹਾਂ 11 ਥੋੜਾ ਹੋ ਜਾਂਦਾ, ਇਹ 16 ਫੁੱਟ ਹੀ। ਪੁਰਾਣੇ ਜ਼ਮਾਨੇ 30 ਫੁੱਟ ਕਰਦੇ ਹੁੰਦੇ ਸੀ, ਉਦੋਂ ਬਾਅਦ ਦੇ ਵਿੱਚ ਕਿੰਨਾ ਅਸੀਂ ਹੁਣ 16 ਫੁੱਟ ਸਾਰੇ ਲਾਇਆ। ਜਿਹੜੇ ਉਹ 30 ਫੁੱਟ ਵਾਲੇ ਸੀ ਨਾ, ਉਹ ਹੁਣ ਪਤਾ ਨਹੀਂ ਉਹ ਨਸਲ ਆ, ਉਹ ਤਾਂ ਬੂਟਾ ਵੀ 5-5 ਮਰਲੇ ਚਲਾ ਜਾਂਦਾ। ਇਦਾਂ ਹੀ ਹੁੰਦੀ। ਫਸ ਜਾਂਦੇ ਸੀ ਆਪ। ਹਾਂ ਬੜੇ ਵੱਡੇ ਵੱਡੇ ਦਰਖਤ ਬਣ ਜਾਂਦੇ ਸੀ। ਆਹ। ਹੁਣ ਇੱਕ ਹੋਰ ਵੀ ਬੌਣਾ ਆਇਆ, ਅਮਰੂਦ ਬੌਣਾ। ਆਹੋ ਉਹ ਚਾਈਨਾ ਦੇ ਜਿਹਨੇ ਨਾ ਉਹਦਾ ਕੋਈ ਖਾਣ ਦਾ ਕੋਈ ਪਤਾ, ਉਹਦੇ ਚ ਕੋਈ ਉਹਦੇ ਚ ਖੁਸ਼ਬੂ ਨਹੀਂ, ਕੋਈ ਉਹਦੇ ਚ ਜ਼ਾਇਕਾ ਨਹੀਂ, ਮਿਠਾਸ ਹੀ ਹੈ ਨਹੀਂ। ਇਦਾਂ ਹੀ ਜਿਹੜਾ ਦੂਸਰਾ ਸੀ ਨਾ ਦੇਸੀ, ਸ਼ਰਕਪੁਰ ਦਾ ਨਾ, ਸ਼ਰਕਪੁਰ ਦਾ। ਸ਼ਰਕਪੁਰ। ਇਹ ਜੀ ਅਰਜਨ ਆ ਲੈ ਨਵਾਂ ਬੂਟਾ ਆ ਗਿਆ। ਇਹ ਲੋਕ ਇਹਦੇ ਹੈ ਨਾ ਲਾ ਕੇ ਜਾਂਦੇ ਬੜੇ ਦੂਜੇ ਸੱਖ। ਚਲੋ ਜੀ। ਅਰਜਨ ਨੇ ਉਹ ਮੇਰੇ ਖਿਆਲ ਦਿਲ ਵਾਸਤੇ ਤੇ ਨਹੀਂ ਲੈ ਜਾਂਦੇ। ਵਾਲ ਜਿਹਦੇ ਬੰਦ ਹੋਣ। ਹਾਂ ਇਹ ਉਹ ਬੂਟਾ ਹੈ ਜੀ, ਇੱਕ ਤੁਹਾਡੇ ਕੋਲ ਜਿੱਥੇ ਤੁਸੀਂ ਬੈਠੇ ਸੀ, ਹਾਂਜੀ ਉਹਦੀ ਛਾਂ ਲਈ ਬੈਠੇ ਸੀ। ਇੱਧਰ ਆਸ਼ਕਲੀ ਇੱਧਰ ਮੇਰੇ ਵੱਲ ਨੂੰ ਕਰੇ। ਜਿੰਦੇ ਸੱਕ ਲੱਭਦੇ ਲੋਕੀ। ਆਹ ਦੋ ਬੂਟੇ ਖਲੋਤੇ ਆ ਜੀ, ਆਮਲਿਆਂ ਦੇ ਔਲੇ। ਇਹਨਾਂ ਦਾ ਮੁਰੱਬਾ ਵੀ ਬਣਦਾ, ਇਹ ਉਂਝ ਵੀ ਖਾਈ ਜਾਂਦੇ ਆ, ਅਚਾਰ ਵੀ ਪੈਂਦਾ। ਤੇ ਨਾਲ ਬੂਟਾ ਖਲੋਤਾ ਅਰਜੁਨ ਦਾ। ਇੰਡੀਆ ਦੀ ਫਿਲਮਾਂ 'ਚ ਅਰਜੁਨ ਹੀਰੋ ਆਂਦਾ, ਇੱਥੇ ਬੂਟਾ ਖੜਾ ਅਰਜੁਨ ਦਾ। ਤੇ ਇਹ ਕਹਿੰਦੇ ਵੀ ਦਿਲ ਦੇ ਵਾਲਾਂ ਨੂੰ ਚੰਗਾ ਹੁੰਦਾ। ਇਹ ਕੀ ਲੱਗਦਾ ਕੀ ਇਹਨੂੰ? ਕੁਛ ਨਹੀਂ ਜੀ, ਇਹਨੂੰ ਲੱਗਦਾ ਕੁਛ ਨਹੀਂ। ਸਿਰਫ ਸਾਕੇ ਦਾ ਲਾ ਕੇ ਉਹ ਲੱਖ ਲੱਗਦਾ ਇਹਨੂੰ ਕੁਛ ਨਹੀਂ। ਇਹਦੇ ਜਿਹੜਾ ਸੱਕ ਲਾ ਕੇ ਨਾ ਤੇ ਉਹਨੂੰ ਰਗੜ ਕੇ ਦਵਾਈ ਬਣਾਉਂਦੇ। ਹਾਂ ਸ਼ਰਬਤ ਬਣਦਾ, ਦਵਾਈ ਬਣਦੀ ਤੇ ਸੱਕ ਲਾ ਕੇ। ਤੇ ਉਹ ਸੱਕ ਲਾ ਲਈਏ ਯਾਰ, ਸਾਡੇ ਬੰਦਿਆਂ ਨੂੰ ਹੈ ਦਿਲ ਦਾ ਇੱਕ ਦੋ ਚੱਲ ਲਾ ਲੈਨੇ ਮੁੰਡਿਆਂ ਤੋਂ, ਆ ਜਾ ਲਾ ਲੈਣ। ਹਾਂ ਲਾਈ ਯਾਰ ਉਹ ਤਾਂ ਸੱਕ ਕੋਲੋਂ ਦੀ। ਲਾ ਲੈ, ਉੱਥੇ ਵੀ ਹੈਗਾ ਹੀ ਆ।
ਉੱਥੇ ਕੋਲ ਜਾ ਉਹ ਇਹ ਸੱਕ ਨਹੀਂ ਯਾਰ ਉਹ ਇਹ ਸੁੱਕਾ ਨਹੀਂ ਆਜੋ ਤੁਸੀਂ ਇੱਥੇ ਲਾ ਦਿੰਦੇ ਆ ਇਹ ਸੁੱਕਾ ਲਾਣਾ ਉਹ ਉੱਥੋਂ ਲਾ ਲਿਓ, ਉੱਥੇ ਵੀ ਤਾਂ ਹੈਗਾ ਹੀ ਆ। ਉੱਥੇ ਵੀ ਅਰਜੁਨ ਹੈਗਾ ਬੂਟੇ ਦਾ ਨਾਂ ਅਰਜੁਨ ਹੈ। ਇੱਕ ਵਾਰੀ ਦਿਖਾ ਦੇ ਵੀ ਅਰਜੁਨ ਹੁੰਦਾ ਕਿਦਾਂ ਦਾ। ਇਹਦਾ ਪੱਤਾ ਬਹੁਤ ਉੱਚਾ ਖੜਾ ਹੈ। ਇਹਦਾ ਪਿੱਛੋਂ ਹੋ ਕੇ ਦਿਖਾਓ ਜਿਹੜਾ ਸਾਰਾ ਦੱਸਿਆ। ਅਰਜੁਨ ਹੈ ਇਹ ਇੰਡੀਆ ਫਿਲਮ ਦਾ ਕਰਨ ਅਰਜੁਨ ਤੇ ਦੂਸਰਾ ਅਰਜੁਨ। ਹਾਂ ਕਰਨ ਅਰਜੁਨ ਤੋਂ ਬਾਅਦ ਇਹ ਹੈ ਜੀ। ਸਾਈਵਾਲ ਯੂਨੀਵਰਸਿਟੀ 'ਚ ਖੜਾ ਦੇ ਨਾਲ ਦਾ ਬੂਟਾ ਮੈਂ ਉੱਥੇ ਗਿਆ ਸੀ ਹਾਂ। ਉੱਥੇ ਲਿਆਇਆ ਸੀ ਸਾਕੇ ਆ ਜੀ ਮੈਂ 2 ਬੂਟੇ ਇੱਥੇ ਪਹਿਲੀ ਵਾਰੀ ਦੇਖਿਆ ਔਲਿਆਂ ਦਾ। ਅੱਗੇ ਤਾਂ ਆਮ ਹੁੰਦਾ ਸੀ ਔਲਿਆਂ ਦਾ, ਪਰ ਹੁਣ ਘੱਟ ਆ। ਆਹ ਔਲੇ ਦੇਖਿਆ, ਅਰਜੁਨ ਪਹਿਲੀ ਵਾਰੀ ਦੇਖਿਆ ਜੀ। ਦੂਜੇ ਖਜੂਰ ਦੇਖ ਤਾਂ ਲੱਗੀ ਹੁਣ ਆਹ ਲੱਗੀ ਇਹ ਉੱਤੇ ਪੱਕਦੀ ਖਜੂਰ ਹੈ ਉੱਤੇ ਪੱਕਦੀ। ਪਹਿਲੀ ਵਾਰੀ ਅਸੀਂ ਬੰਦਾ ਸੱਦਿਆ ਬੂਟ ਜਿਹੜਾ ਪਾ ਕੇ ਗਿਆ ਹਾਂ ਹੈ ਹਲੇ ਛੋਟੇ ਆ ਅਜੇ ਛੋਟੇ। ਜਦੋਂ ਹੋਏ ਫਿਰ ਤੁਹਾਨੂੰ ਦਿਖਾਵਾਂਗੇ। ਐਦਾਂ ਦਾ ਹੋਰ ਕੋਈ ਬੂਟਾ ਕੋਈ ਨਵਾਂ ਲੱਗਿਆ ਹੋਵੇ ਕਈ ਹੈਗੇ ਲੇਕਿਨ ਸਾਨੂੰ ਉਹਨਾਂ ਦਾ ਪਤਾ ਹੀ ਨਹੀਂ। ਨਿੰਬੂਆਂ ਦੇ ਲੱਗੇ ਸਾਨੂੰ ਪਤਾ ਫਿਰ ਮਰੂਦਾਂ ਦੇ ਲੱਗੇ ਆ। ਉਹ ਮੈਂ ਇਦਾਂ ਦਾ ਕਹਿ ਰਿਹਾ ਜਿਹੜਾ ਪਹਿਲੀ ਵਾਰੀ ਦੇਖਿਆ ਹੋਵੇ। ਅਮਰੂਦ ਤਾਂ ਆਹੋ ਲੱਭ ਜਾਂਦਾ। ਦੇਖਦੇ ਆ ਨਾ ਜੀ ਹਾਂ। ਰੋਜ਼ ਮਾਲਟਾ ਕਿੰਨੂ ਇਹ ਤਾਂ ਨਹੀਂ ਜੀ ਐਦਾਂ ਮਤਲਬ ਕਿ ਜਿੱਦਾਂ ਹੁਣ ਕਿੱਥੇ ਲੱਗੇ ਆ ਆਹੋ ਲਾਏ ਹੋਏ। ਇਹ ਜੀ ਲਾ ਕੇ ਭੁੱਲ ਗਏ ਬੂਟੇ ਵੀ ਕਿੱਥੇ ਕਿੱਥੇ ਲੱਗੇ, ਕਿਹੜਾ ਕਿੱਥੇ ਲੱਗਿਆ। ਹੁਣ ਦੁਪਹਿਰਾ ਬਹੁਤ ਟਿਕਿਆ ਹੈ, ਧੁੱਪ ਬੜੀ ਕੜਾਕੇ ਦੀ। ਮੈਂ ਤਾਂ ਕਹਿੰਦਾ ਛਾਵੇਂ ਬੈਠ ਕੇ ਚੱਲ। ਨਹੀਂ ਤੁਸੀਂ ਇਹਨੂੰ ਅੱਜ ਤੋਂ ਪਹਿਲਾਂ ਆ ਦਿਖਾ ਕੇ ਲਿਆਓ। ਕੀ ਦੇਖ ਆ ਦਿਖਾ ਕੇ ਲਿਆਓ। ਮੈਂ ਅੱਜ ਚਲਾ ਕੇ ਦਿਖਾ। ਤੁਸੀਂ ਮੈਂ ਇੱਥੇ ਬਹਿਣਾ ਇਹ ਤੁਸੀਂ ਆ ਤੁਹਾਨੂੰ ਦਿਖਾਉਂਦੇ। ਚੱਲ ਤੁਸੀਂ ਵੀ ਨਾਲ ਚੱਲੋ। ਨਹੀਂ ਮੈਂ ਚੱਲ ਜਾਣਾ। ਸਟਾਪ ਤੁਸੀਂ ਚਲੋ ਦਿਖਾ ਕੇ। ਆਲੂ ਬੁਖਾਰੇ ਦਾ ਪੌਦਾ ਤਾਂ ਉਹ ਪੌਦਾ ਵੀ ਦਿਖਾ ਦਰਾ ਜਿਹੜਾ ਵਾ ਉਹ ਪਰਲੇ ਪਾਸੇ ਨਿੰਬੂਆਂ ਤੋਂ ਜਿਹੜਾ ਵਾ ਪਰਾਂ। ਹਾਂ ਬਾਈ ਕੋਈ ਮਾਰ ਲੱਗ ਸਾਨੂੰ ਦਿਖਾ ਦੇ ਖਾਂਦੇ ਆ। ਆ ਬਸ ਆ ਠੀਕ ਆ ਆ ਇਧਰ ਖਾਂਦਿਆਂ ਨੂੰ ਵੀ ਦਿਖਾ ਰਾਣਾ ਸਾਹਿਬ ਖਾ ਰਹੇ ਨੇ ਖਾਓ। ਆ ਗਿਆ ਬਾਕੀ ਤੇ ਹਲੇ ਖੱਟਾ ਜ਼ਿਆਦਾ ਵਾ, ਪੱਕਿਆ ਨਹੀਂ ਹੈ। ਜਦੋਂ ਪੱਕ ਜਾਏਗਾ ਫਿਰ ਮਿੱਠਾ ਹੋਏਗਾ। ਪਰ ਜਿਹੜਾ ਖੱਟਾ ਖਾਣੇ ਦੇ ਸ਼ੌਕੀਨ ਆ ਉਹ ਖਾਂਦੇ ਰਹਿਣਗੇ। ਆਲੂ ਬੁਖਾਰਾ ਕਾਮਯਾਬ ਆ ਜੀ ਇੱਥੇ ਸਾਡੇ ਇਲਾਕੇ 'ਚ। ਹਾਂ ਜਿਹਨੇ ਲਾਣਾ ਲਾ ਲਓ। ਲਾ ਲਓ ਫਿਰ ਨਾ ਕਿਉਂ। ਲਾਣਾ ਚਾਹੀਦਾ। ਆਹ ਬੂਟਾ ਹੋਇਆ ਖੜਾ ਸਾਹਮਣੇ ਹੁਣ ਤਾਂ ਜੀ ਅਸੀਂ ਤੋੜ ਕੇ ਖਾ ਰਹੇ ਆ। ਹਾਂ ਬੋਲ ਹੁਣ ਹੁਣ ਕੀ ਬੋਲਾਂ ਮੈਂ। ਹੁਣ ਆਲੂ ਬੁਖਾਰਾ ਦਾ ਖਾਣ ਰਹੇ ਆ। ਆ ਜਾ ਪੁੱਤ। ਅਸੀਂ ਜੀ ਆ ਗਏ ਆ ਇੱਥੇ ਜਿੱਥੇ ਇਹਨਾਂ ਨੇ ਡ੍ਰਿਪ ਸਿਸਟਮ ਇਹਨਾਂ ਦਾ ਚੱਲਦਾ। ਇਹਨਾਂ ਸੋਲਰ ਪਲੇਟਾਂ ਲਾਈਆਂ ਜਿਹੜੀਆਂ ਧੁੱਪ ਤੇ ਚੱਲਦੀਆਂ ਸੂਰਜ ਦੇ। ਤੇ ਵਿੱਚ ਇੱਥੇ ਵੀ ਇੱਕ ਟੋਇਆ ਬਣਾਇਆ ਹੈ। ਇਹ ਉਧਰਲਾ ਜਿਹੜਾ ਤੁਹਾਨੂੰ ਅੱਗੇ ਦਿਖਾਇਆ ਸਿਸਟਮ ਉਹ ਬੰਦ ਹੋਇਆ ਪਿਆ। ਆਹ ਲਾ ਇਹਨਾਂ ਦਾ ਚਾਲੂ ਆ। ਇੱਥੇ ਵੀ ਉਦਾਂ ਹੀ ਛੱਪੜ ਬਣਾਇਆ। ਉਹ ਦਿਖਾ ਦੇ, ਉਧਰ ਵੀ ਦਿਖਾ ਦੇ। ਛੱਪੜ ਬਣਾਇਆ ਤੇ ਪਲੇਟਾਂ ਲਾਈਆਂ। ਉਦਾਂ ਹੀ ਮੋਟਰਾਂ ਪੰਪ ਲੱਗੇ, ਡੌਂਕੀ ਪੰਪ, ਵੱਡੇ ਪੰਪ ਲੱਗੇ। ਦੁਪਹਿਰੇ ਦੇ ਵਿੱਚ ਆ ਜੀ ਤੁਹਾਨੂੰ ਦਿਖਾ ਰਹੇ ਆ ਜਿਹੜੇ ਆਹ ਪਲੇਟਾਂ ਲਾਈਆਂ ਸੋਲਰ ਤੇ ਆ ਬਣਾਇਆ ਛੱਪੜ ਤੇ ਆ ਟੂਬਲ ਲੱਗਾ। ਟੂਬਲ ਵੀ ਮੈਂ ਕਹਿੰਦਾ ਸੋਲਰ ਤੇ ਆ। ਟੂਬਲ ਵੀ ਸੋਲਰ ਤੇ ਤੇ ਅੱਛਾ ਉਹ ਦਿਖਾਵੇ ਇੱਥੋਂ ਮੈਂ ਬੋਲਦਾ ਦਿਖਾਈ ਜਾਂਦਾ। ਆਹ ਸਿਸਟਮ ਲਾਇਆ ਪੂਰਾ ਇਹਨਾਂ ਨੇ। ਪੰਪ ਲਾਏ ਆ। ਹੁਣ ਉਹ ਚਾਲੂ ਹੋ ਗਈ। ਇੱਥੋਂ ਪਾਣੀ ਚੱਕ ਕੇ ਗਾਂ ਨਾ। ਹਾਂ ਸਾਰੇ ਬੂਟਿਆਂ ਨੂੰ ਲੱਗ ਜਾਂਦਾ। ਲੈ 1 ਮਿੰਟ ਦੇ ਵਿੱਚ ਕਿੱਲੇ ਨੂੰ ਲੱਗ ਜਾਂਦਾ। ਕੰਮ ਤਾਂ ਚੰਗਾ ਸੌਖਾ ਕੰਮ ਆ, ਪਰ ਕੰਮ ਮਹਿੰਗਾ ਬੜਾ। ਹਾਂ ਹਰ ਬੰਦਾ ਕਰ ਨਹੀਂ ਸਕਦਾ। ਤੇ ਲੈ ਆ ਨਵਾਂ ਕੰਮ ਕਰਕੇ ਦਿਖਾ ਰਿਹਾ। ਇਹ ਕੀ ਇਹ ਪਾਣੀ ਡ੍ਰਿਪ ਸਿਸਟਮ ਵਾਲਾ ਜਿਹੜਾ। ਅੱਛਾ ਇਧਰ ਮੇਰੇ ਵੱਲ ਨੂੰ ਕਰ। ਸਿਖਰ ਦੁਪਹਿਰ ਦੇ ਵਿੱਚ ਨਾ ਇਹਨਾਂ ਨੂੰ ਵੀਡੀਓ ਬਣਾਉਣ ਦੇ ਦਿਮਾਗ 'ਚ ਆ ਗਈ। ਤੇ ਹੁਣ ਧੁੱਪ ਬੜੀ ਲੱਗ ਰਹੀ ਆ, ਸੜੇ ਪਏ ਆ। ਮੈਂ ਮੁੰਡੇ ਨੂੰ ਵੀ ਨਾਲ ਲੈ ਆਇਆ। ਉਹ ਵੀ ਵਿਚਾਰਾ ਧੁੱਪ ਦੇ ਵਿੱਚ ਸਾਡੇ ਨਾਲ ਖੱਜਲ ਹੋ ਰਿਹਾ। ਤੇ ਹੁਣ ਕਿਤੇ ਛਾਵੇਂ ਚੱਲਦੇ ਆ। ਉੱਥੇ ਬਹਿ ਕੇ ਗੱਲਾਂ ਉੱਥੇ ਛਾਵੇਂ ਬਹਿ ਕੇ ਗੱਲਾਂ ਵੀ ਕਰਦੇ ਆ। ਤੇ ਹਾਂ ਆ ਚਲਾ ਚਲਾ ਦੇ ਦਿਖਾ ਦੇ ਯਾਰ। ਉਹਨਾਂ ਨੇ ਕਿਹੜਾ ਪਹਿਲੀ ਵਾਰੀ ਦੇਖਣਾ, ਅੱਗੇ 20 ਵਾਰੀ ਦੇਖਿਆ ਹੋਣਾ। ਇਹ ਪਹਿਲੀ ਲੱਗੀ ਆ। ਕਿਹੜੀਆਂ ਲੱਗੀਆਂ ਆ ਚਲਾਣ ਲੱਗੇ ਤੇ ਹਾਂਜੀ ਚਲਾ ਦੋ। ਟੂਬਲ ਚੱਲਦਾ ਪਹਿਲੀ ਵਾਰੀ ਦੇਖਣਾ ਜੀ। ਟੂਬਲ ਚੱਲਦਾ ਧੁੱਪ 'ਚ ਯਾਰ ਸਾੜਦਾ ਨੇ। ਸਿਸਟਮ ਵਾਲਾ ਪਹਿਲੀ ਵਾਰੀ ਆ। ਹਾਂਜੀ ਡ੍ਰਿਪ ਸਿਸਟਮ ਵਾਲਾ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ। ਇਹ ਕਿੰਨੇ ਦੀ ਨਾਲ ਆ ਜੀ?
ਇਹ ਜੀ 3 ਦੀ ਆ, ਅੱਗੇ 5 ਦੀ ਆ ਜੀ। 3 ਇੰਚ ਦੀ ਨਾਲ ਆ ਜੀ ਸੋਲਰ ਤੇ ਟਿਊਬਲ ਚੱਲ ਰਿਹਾ। ਇਸ ਟਿਊਬਲ ਦੇ ਉੱਤੋਂ ਪਾਣੀ ਜਾਂਦਾ ਇਸ ਛੱਪੜ ਦੇ ਵਿੱਚ। ਛੱਪੜ ਜਦੋਂ ਭਰ ਜਾਂਦਾ ਟਿਊਬਲ ਬੰਦ ਹੋ ਜਾਂਦਾ, ਉਧਰ ਸਿਸਟਮ ਚਲਾ ਦਿੰਦੇ ਆ। ਉਹੀ ਜਿਹੜੀ ਪਲੇਟਾਂ ਦੇ ਕਰੰਟ ਤੇ ਟਿਊਬਲ ਚੱਲ ਰਿਹਾ, ਇਧਰੋਂ ਕਰੰਟ ਬੰਦ ਕਰਕੇ ਉਹ ਮੋਟਰ ਨੂੰ ਦਿੰਦੇ ਆ। ਮੋਟਰ ਤੋਂ ਗਾਂ ਫਿਰ ਪੈਪਾਂ 'ਚ ਸਾਰੇ 1 ਮਿੰਟ ਦੇ ਵਿੱਚ 1 ਮੁਰੱਬੇ ਨੂੰ ਪਾਣੀ ਪਹੁੰਚ ਜਾਂਦਾ, ਸਿੱਧਾ ਪਾਣੀ ਬੂਟੇ ਦੀ ਜੜ ਨੂੰ ਪਹੁੰਚਦਾ। ਕੈਸਾ ਸਿਸਟਮ ਲਾ, ਸਿਸਟਮ ਚੰਗਾ ਪਸੰਦ ਆਇਆ, ਪਰ ਇਹਦੀ ਪੈਸੇ ਪਸੰਦ ਨਹੀਂ ਆਏ। ਇਹ ਕੰਮ ਲੱਖਾਂ ਦਾ, ਇਹਦਾ ਕੰਮ ਲੱਖਾਂ ਦਾ, ਉਹ ਕੀਮਤ ਬੜੀ ਆ। ਤੇ ਪਾਣੀ ਉਂਝ ਕਹਿੰਦੇ ਪਾਣੀ ਕੌੜਾ ਕਿ ਮਿੱਠਾ? ਪਾਣੀ ਪੀ ਕੇ ਦੱਸੀ ਬੂਟਿਆ, ਕੌੜਾ ਕਿ ਮਿੱਠਾ? ਖੱਟ ਮਿੱਠਾ ਜੀ, ਖੱਟ ਮਿੱਠਾ ਨਾ ਪਾਣੀ ਰਲਮਾ ਮਿਲਮਾ ਆਬੂ ਜੀ। ਚਲੋ ਕਰੋ ਜੀ ਬੰਦ, ਕਿਤੇ ਬਹਿ ਕੇ ਗੱਲਬਾਤ ਕਰਦੇ ਫਣ। ਲਓ ਜੀ, ਅਸੀਂ ਬਾਬਾ ਰਹਿਮਤ ਅਲੀ ਕੋ ਆਏ ਸੀਗੇ 477 ਗਾਫਬੇ ਕੋਟਾਂ ਸਮੁੰਦਰੀ। ਉੱਥੇ ਜੀ ਸਾਕਬ ਸਾਹਿਬ ਖਲੋਤੇ ਆ, ਵਾਸਫ ਸਾਹਿਬ ਖਲੋਤੇ ਆ ਜੀ, ਨਾਰਵੇ ਤੋਂ ਆਏ, ਤੇ ਬਾਬਾ ਰਹਿਮਤ ਅਲੀ ਯੂਕੇ ਤੋਂ। ਤੇ ਬੜਾ ਜੀ ਚੰਗਾ ਲੱਗਿਆ ਇਹਨਾਂ ਕੋ ਆ ਕੇ। ਇਹਨਾਂ ਨੇ ਤੁਹਾਨੂੰ ਦਿਖਾਇਆ ਵੀ ਇਹਨਾਂ ਦਾ ਸਿਸਟਮ ਸਾਰਾ, ਗੱਲਬਾਤ ਦਿਖਾਈ। ਤੇ ਹੁਣ ਦੁਪਹਿਰਾ ਬੜਾ ਟਿਕਿਆ, ਗਰਮੀ ਬੜੀ ਲੱਗ ਰਹੀ। ਹੁਣ ਅਸੀਂ ਚੱਲੇ ਘਰੇ, ਤੇ ਘਰੇ ਜਾ ਕੇ ਫਿਰ ਅਸੀਂ ਇੱਥੇ ਹਾਂਜੀ ਗੱਪਸ਼ਪ ਕਰਾਂਗੇ। ਇੱਥੇ ਇਹਨਾਂ ਦਾ ਘਰ, ਇੱਥੇ ਅਸੀਂ ਇਹਨਾਂ ਦੇ ਮਰੀਖਣੇ ਪੀਵਾਂਗੇ, ਫਿਰ ਅਸੀਂ ਆਪਣੇ ਘਰੇ ਚੱਲ ਜਾਾਂਗੇ। ਠੀਕ ਹੈ, ਤੁਸੀਂ ਆਪਣੇ ਘਰੇ, ਅਸੀਂ ਆਪਣੇ ਘਰੇ।